ਯੂਬਾ ਸਿਟੀ ਵਿਖੇ ਨਗਰ ਕੀਰਤਨ ਦੌਰਾਨ ਹਿੰਸਾ ਦੇ ਖਤਰੇ ਨੂੰ ਵੇਖਦਿਆਂ FBI ਨੇ ਬਿਆਨ ਕੀਤਾ ਜਾਰੀ। 1984 ਸਿੱਖ ਕਤਲੇਆਮ ਦੇ 40 ਸਾਲ ਬਾਅਦ ਵੀ ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ। ਕੈਲੀਫੋਰਨੀਆ ਦੇ ਨਗਰ ਕੀਰਤਨ ਵਿੱਚ ਹਮਲੇ ਦੇ ਖਦਸ਼ੇ ਤੇ SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਜਤਾਈ ਚਿੰਤਾ। ਯੂਬਾ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਜਾਣ ਵਾਲੇ ਸਾਲਾਨਾ ਨਗਰ ਕੀਰਤਨ ਦੌਰਾਨ ਹਿੰਸਾ ਦੇ ਖਤਰੇ ਨੂੰ ਵੇਖਦਿਆਂ FBI ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਿਲਹਾਲ ਖਤਰੇ ਬਾਰੇ ਤਸਦੀਕ ਨਹੀਂ ਕੀਤੀ ਜਾ ਸਕੀ, ਪਰ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਭਾਈਵਾਲੀ ਤਹਿਤ ਚੌਕਸੀ ਵਰਤੀ ਜਾ ਰਹੀ ਹੈ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਅਮਰੀਕਾ ਦੀ ਜਾਂਚ ਏਜੰਸੀ FBI ਨੇ ਕੈਲੀਫੋਰਨੀਆ ਦੇ ਯੂਬਾ ਸ਼ਹਿਰ ਵਿੱਚ ਨਗਰ ਕੀਰਤਨ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ। FBI ਨੇ ਕਿਹਾ ਕਿ 1 ਨਵੰਬਰ ਤੋਂ 3 ਨਵੰਬਰ ਦੇ ਵਿਚਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੌਰਾਨ ਹਿੰਸਾ ਹੋ ਸਕਦੀ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਭਾਈਚਾਰੇ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਕਿਸੇ ਵੀ ਕਿਸਮ ਦੀ ਸ਼ੱਕੀ ਸਰਗਰਮੀ ਮਹਿਸੂਸ ਹੋਣ ਤੇ ਪੁਲਿਸ ਨਾਲ ਸੰਪਰਕ ਕਰਨ ਦੀ ਹਿਦਾਇਤ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਵਾਰ ਯੂਬਾ ਸਿਟੀ ਵਿਖੇ ਨਗਰ ਕੀਰਤਨ ਅਤੇ ਹੋਰ ਧਾਰਮਿਕ ਸਮਾਗਮ 1 ਨਵੰਬਰ ਤੋਂ 3 ਨਵੰਬਰ ਤੱਕ ਸਜਾਏ ਜਾਣਗੇ। ਦੂਜੇ ਪਾਸੇ ਕੈਲੀਫੋਰਨੀਆ ਦੀ ਫਰੀਮੌਂਟ ਸ਼ਹਿਰ ਵਿੱਚ ਮੇਅਰ ਦੀ ਚੋਣ ਵਿੱਚ ਉਮੀਦਵਾਰ ਵਿਨੀ ਬੇਕਰ ਨੇ ਗੁਰਦੁਆਰਾ ਸਾਹਿਬ ਵਿਖੇ ਸ਼ੀਸ਼ ਨਿਵਾਇਆ ਅਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੇਅਰ ਦੀ ਚੋਣ ਜਿੱਤਣ ਮਗਰੋਂ ਸ਼ਹਿਰ ਦੇ ਪਾਰਕ ਦਾ ਨਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਣਗੇ। ਇਸੇ ਦੌਰਾਨ 1984 ਦੇ ਸਿੱਖ ਕਤਲੇਆਮ ਦੀ 40ਵੀਂ ਬਰਸੀ ਮੌਕੇ ਖਾਲਸਾ ਏਡ ਅਤੇ ਕੈਨੇਡਾ ਦੇ ਸਿੱਖ ਹੈਰੀਟੇਜ ਮਿਊਜ਼ੀਅਮ ਵੱਲੋਂ ਵੱਖ-ਵੱਖ ਥਾਵਾਂ ਤੇ ਸਮਾਗਮ ਕਰਵਾਏ ਗਏ। ਸਮਾਗਮਾਂ ਵਿੱਚ ਜਿੱਥੇ ਸਿੱਖ ਕਤਲੇਆਮ ਦੌਰਾਨ ਜਾਨ ਬਚਾ ਕੇ ਉੱਤਰੀ ਅਮਰੀਕਾ ਪਹੁੰਚੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਉੱਥੇ ਲਾਪਤਾ ਸਿੱਖਾਂ ਨਾਲ ਸੰਬੰਧਿਤ ਇੱਕ ਨੁਮਾਇਸ਼ ਵੀ ਲਾਈ ਗਈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ 1984 ਵਿੱਚ ਵੱਡੇ ਪੱਧਰ ਤੇ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ 40 ਸਾਲਾਂ ਬਾਅਦ ਵੀ ਇਨਸਾਫ ਦੀ ਉਡੀਕ ਹੈ। ਉਂਝ ਕੁਝ ਕੇਸਾਂ ਵਿੱਚ ਗੱਲ ਅੱਗੇ ਵਧੀ ਹੈ, ਪਰ ਫਿਰ ਵੀ ਇਨਸਾਫ ਲਈ ਲੰਮੀ ਲੜਾਈ ਲੜਨੀ ਪੈ ਰਹੀ ਹੈ। ਨਾਨਾਵਤੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਦਿੱਲੀ ਵਿੱਚ ਸਿੱਖ ਕਤਲੇਆਮ ਨਾਲ ਸੰਬੰਧਿਤ ਕੁੱਲ 587 FIRs ਦਰਜ ਹੋਈਆਂ ਸਨ, ਜਦਕਿ 2733 ਵਿਅਕਤੀ ਮਾਰੇ ਗਏ ਸਨ। ਪੁਲਿਸ ਨੇ ਕਰੀਬ 240 ਕੇਸਾਂ ਦਾ ਪਤਾ ਨਾ ਲੱਗਣ ਕਾਰਨ ਉਹਨਾਂ ਨੂੰ ਬੰਦ ਕਰ ਦਿੱਤਾ ਅਤੇ ਕਰੀਬ 250 ਹੋਰ ਮਾਮਲਿਆਂ ਵਿੱਚ ਮੁਲਜ਼ਮ ਬਰੀ ਹੋ ਗਏ। ਮਈ 2023 ਵਿੱਚ CBI ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਪੁਲ ਬੰਗਸ਼ ਗੁਰਦੁਆਰਾ ਸਾਹਿਬ ਦੇ ਬਾਹਰ ਦੰਗਾਕਾਰੀਆਂ ਨੂੰ ਭੜਕਾਉਣ ਦੇ ਦੋਸ਼ ਹੇਠ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਘਟਨਾ ਵਿੱਚ ਦੰਗਾਕਾਰੀਆਂ ਨੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਅਤੇ 3 ਸਿੱਖਾਂ ਦੀ ਵੀ ਹੱਤਿਆ ਕਰ ਦਿੱਤੀ ਸੀ। ਪੀੜਤਾਂ ਨਾਲ ਜੁੜੇ ਕਈ ਕੇਸਾਂ ਦੀ ਨੁਮਾਇੰਦਗੀ ਸੀਨੀਅਰ ਵਕੀਲ HS ਫੁਲਕਾ ਕਰ ਰਹੇ ਹਨ। ਉਹਨਾਂ ਕਿਹਾ ਕਿ ਟਾਈਟਲਰ ਦਾ ਕੇਸ ਭਾਰਤੀ ਇਤਿਹਾਸ ਦੇ ਦੁਰਲਭ ਕੇਸਾਂ ਵਿੱਚੋਂ ਇੱਕ ਹੈ, ਕਿਉਂਕਿ ਇਸ ਨੂੰ ਲਗਾਤਾਰ 3 ਵਾਰ ਕਲੀਨ ਚਿੱਟ ਦੇ ਕੇ ਬੰਦ ਕਰ ਦਿੱਤਾ ਗਿਆ ਸੀ, ਪਰ ਕੇਸ ਦੁਬਾਰਾ ਖੋਲ੍ਹਿਆ ਗਿਆ। ਦਿੱਲੀ ਹਾਈ ਕੋਰਟ ਟਾਈਟਲਰ ਵੱਲੋਂ ਦਾਖਲ ਅਪੀਲ ਤੇ 29 ਨਵੰਬਰ ਨੂੰ ਸੁਣਵਾਈ ਕਰੇਗਾ। ਕੁੱਲ 587 FIRs ਦੇ ਕਰੀਬ 27 ਕੇਸਾਂ ਵਿੱਚ 400 ਵਿਅਕਤੀਆਂ ਨੂੰ ਸਜ਼ਾ ਹੋ ਚੁੱਕੀ ਹੈ। ਇਨ੍ਹਾਂ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਸਮੇਤ ਕਰੀਬ 50 ਵਿਅਕਤੀਆਂ ਨੂੰ ਹੱਤਿਆ ਦੇ ਦੋਸ਼ ਹੇਠ ਸਜ਼ਾ ਹੋਈ ਹੈ। ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਦੀ ਸਜ਼ਾ ਖਿਲਾਫ ਅਪੀਲ ਸੁਪਰੀਮ ਕੋਰਟ ਵਿੱਚ ਬਕਾਇਆ ਪਈ ਹੈ। ਕੈਲੀਫੋਰਨੀਆ ਦੇ ਨਗਰ ਕੀਰਤਨ ਵਿੱਚ ਹਮਲੇ ਹੋਣ ਦੇ ਖਦਸ਼ੇ ਤੇ SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ FBI ਦੇ ਅਲਰਟ ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਭ ਤੋਂ ਵੱਡੀ ਏਜੰਸੀ FBI ਨੇ ਪੱਤਰ ਜਾਰੀ ਕਰਕੇ ਖਦਸ਼ਾ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ FBI ਅਨੁਸਾਰ ਇਸ ਨਗਰ ਕੀਰਤਨ ਤੇ ਹਥਿਆਰਾਂ ਨਾਲ ਹਮਲਾ ਹੋ ਸਕਦਾ ਹੈ, ਜੋ ਕਿ ਬਹੁਤ ਹੀ ਮਾੜੀ ਖਬਰ ਹੈ। ਸਿੱਖ ਧਰਮ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ। ਅਸੀਂ ਫਿਕਰਮੰਦ ਹਾਂ ਜਦੋਂ ਅਮਰੀਕਾ ਵਿੱਚ 5 ਤਰੀਕ ਨੂੰ ਚੋਣਾਂ ਵੀ ਹੋਣੀਆਂ ਹਨ। ਉਸ ਤੋਂ ਪਹਿਲਾਂ ਅਜਿਹੀ ਘਟਨਾ ਸਿੱਖਾਂ ਦੀ ਹੋਂਦ ਨੂੰ ਕਿਸ ਤਰ੍ਹਾਂ ਦਾ ਰੰਗ ਦੇਵੇਗੀ, ਬੜੀ ਫਿਕਰਮੰਦੀ ਵਾਲੀ ਗੱਲ ਹੈ। SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਸਰਕਾਰ ਨਾਲ ਗੱਲਬਾਤ ਕਰੇ। ਅਸੀਂ ਅਮਰੀਕਾ ਦੀ FBI ਨੂੰ ਵੀ ਅਪੀਲ ਕਰਦੇ ਹਾਂ ਕਿ ਉਹਨਾਂ ਲੋਕਾਂ ਨੂੰ ਨਸ਼ਰ ਕਰੇ ਜਿਹੜੇ ਲੋਕ ਅਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਗੁਰੂ ਦਾ ਦਿੱਤਾ ਸਿਧਾਂਤ ਸਿੱਖ ਆਵਾਮ ਸਵੇਰੇ ਸ਼ਾਮ ਗੁਰੂ ਅੱਗੇ ਅਰਦਾਸ ਕਰਦਾ, ਵਾਹਿਗੁਰੂ ਅੱਗੇ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਸਰਬੱਤ ਦੇ ਭਲੇ ਦੇ ਵਿੱਚ ਦੁਨੀਆ ਦੇ ਅੰਦਰ ਕੋਈ ਵੀ ਕਿਸੇ ਵੀ ਕੋਨੇ ਵਿੱਚ ਕੋਈ ਵਸਦਾ, ਉਸ ਦੇ ਸਰਬੱਤ ਦੇ ਭਲੇ ਦੀ ਅਰਦਾਸ ਜਿਹੜਾ ਸਿੱਖ ਕਰਦਾ। ਪਤਾ ਲੱਗਾ ਕਿ ਅਮਰੀਕਾ ਦੇਸ਼ ਜਿਸ ਦੀ ਯੂਬਾ ਸਿਟੀ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਸਿੱਖਾਂ ਦੀ ਆ, ਉੱਥੇ ਨਗਰ ਕੀਰਤਨ ਜਿਹੜਾ ਨਿਕਲਦਾ ਨਵੰਬਰ ਦੇ ਪਹਿਲੇ ਦਿਨਾਂ ਦੇ ਵਿੱਚ,
ਉਸ ਨਗਰ ਕੀਰਤਨ ਦੇ ਬਾਰੇ ਦੇ ਵਿੱਚ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਏਜੰਸੀ ਆ FBI, ਉਹਨੇ ਇੱਕ ਪੱਤਰ ਜਾਰੀ ਕਰਕੇ ਇਸ ਗੱਲ ਬਾਰੇ ਖਦਸ਼ਾ ਜ਼ਾਹਰ ਕੀਤਾ ਕਿ ਇਸ ਨਗਰ ਕੀਰਤਨ 'ਤੇ ਜਿਹੜਾ ਸਿੱਖਾਂ ਦਾ ਬਹੁਤ ਵੱਡਾ ਨਗਰ ਕੀਰਤਨ, ਇਤਿਹਾਸਕ ਨਗਰ ਕੀਰਤਨ ਹੁੰਦਾ ਜਿਹਦੇ ਲੱਖਾਂ ਸਿੱਖ ਪਹੁੰਚਦੇ ਨੇ ਅਤੇ ਆਪਣੇ ਗੁਰੂ ਦਾ ਸਿਧਾਂਤ ਦਾ ਪ੍ਰਚਾਰ ਕਰਦੇ ਨੇ, ਆਪਣੇ ਗੁਰੂਆਂ ਦੀ ਯਾਦ ਮਨਾਉਂਦੇ ਨੇ। ਉਸ ਨਗਰ ਕੀਰਤਨ 'ਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਹੋ ਸਕਦਾ। ਇਹ ਬੜੀ ਮਾੜੀ ਖਬਰ ਆ। ਅਸੀਂ ਇਹ ਸਮਝਦੇ ਹਾਂ ਕਿ ਸਿੱਖ ਇੱਕ ਐਸਾ ਧਰਮ ਹੈ ਜਿਹੜਾ ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕਰਦਾ, ਸਭ ਧਰਮਾਂ ਦਾ ਸਤਿਕਾਰ ਕਰਦਾ। ਅਸੀਂ ਇਸ ਗੱਲ ਲਈ ਫਿਕਰਮੰਦ ਹਾਂ ਕਿ ਜਿਹੜੀ FBI ਨੇ ਇਹ ਗੱਲ ਜਾਰੀ ਕੀਤੀ ਹੈ ਕਿ ਕਿਸੇ ਗੱਡੀ ਵਿੱਚ ਹਥਿਆਰ ਹੋਣਗੇ, ਆਟੋਮੈਟਿਕ ਹਥਿਆਰ ਹੋਣਗੇ, ਜਦੋਂ ਕਿ ਅਮਰੀਕਾ ਦੇ ਵਿੱਚ ਇੱਕ ਇਲੈਕਸ਼ਨ ਹੈ 5 ਤਰੀਕ ਨੂੰ। ਉਸ ਤੋਂ ਪਹਿਲਾਂ ਦੀ ਇਹੋ ਜਿਹੀ ਜਿਹੜੀ ਘਟਨਾ ਉਹ ਸਿੱਖਾਂ ਦੇ ਇਸ ਹੋਂਦ ਨੂੰ, ਸਿੱਖਾਂ ਦੀ ਇਸ ਦੁਨੀਆ ਦੇ ਅੰਦਰ ਚੜ੍ਹਤ ਨੂੰ ਜਿਹੜੀ ਆ ਉਹ ਕਿਸ ਤਰ੍ਹਾਂ ਦਾ ਰੰਗ ਦੇਵੇਗੀ, ਇਹ ਬੜੀ ਫਿਕਰਮੰਦੀ ਵਾਲੀ ਗੱਲ ਹੈ। ਅਸੀਂ ਭਾਰਤ ਸਰਕਾਰ ਨੂੰ ਵੀ ਚਾਹਾਂਗੇ ਕਿ ਇਸ ਗੱਲ ਲਈ ਜਿਹੜੀ ਆ ਅਮਰੀਕਾ ਸਰਕਾਰ ਦੇ ਨਾਲ ਗੱਲਬਾਤ ਵੀ ਕਰੇ, ਅਤੇ ਅਸੀਂ ਅਮਰੀਕਾ ਦੀ FBI ਨੂੰ ਇਹ ਵੀ ਅਪੀਲ ਕਰਾਂਗੇ ਕਿ ਉਹ ਜਲਦੀ ਤੋਂ ਜਲਦੀ ਉਹਨਾਂ ਲੋਕਾਂ ਨੂੰ ਨਸ਼ਰ ਕਰੇ ਜਿਹੜੇ ਲੋਕ ਅਜਿਹੀ ਘਿਨਾਉਣੀ ਵਾਰਦਾਤ ਕਰਨ ਦੇ ਲਈ ਕੋਈ ਯੋਜਨਾਬੰਦੀ ਕਰ ਰਹੇ ਨੇ। ਫਿਰ ਵੀ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ, ਕਿਉਂਕਿ ਸਰਬੱਤ ਦੇ ਭਲੇ ਦਾ ਮੰਗਣ ਵਾਲੀ ਜਿਹੜੀ ਸਿੱਖ ਕੌਮ ਹੈ ਉਹ ਜਿਹੜੀ ਆ ਉਹ ਅਰਦਾਸ ਕਰਦੀ ਹੈ ਕਿ ਗੁਰੂ ਸਾਹਿਬਾਨ ਦੇ ਵਰਸਾਏ ਇਸ ਪੰਥ ਦੇ ਨਗਰ ਕੀਰਤਨ ਜਿਹੜੇ ਗੁਰੂ ਸਾਹਿਬਾਨ ਨਾਲ ਯਾਦ ਨਾਲ ਸੰਬੰਧਿਤ ਨੇ ਉਹਨਾਂ ਦੇ ਕਿਸੇ ਤਰ੍ਹਾਂ ਦਾ ਵਾਲ ਵੀ ਵਿੰਗਾ ਨਾ ਹੋਵੇ। ਸੋ ਪਰ ਇਹ ਜਿਹੜੀ ਇੱਕ ਜਿਹੜੀ ਮਾੜੀ ਖਬਰ ਆਈ ਆ, ਜਿਹੜੀ ਚਿੱਠੀ ਜਿਹੜੀ ਆ 26 ਅਕਤੂਬਰ ਨੂੰ ਜਿਹੜੀ ਇਹ ਜਾਰੀ ਕੀਤੀ ਗਈ ਹੈ FBI ਵੱਲੋਂ, ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਇੱਕ ਜਿਵੇਂ ਸਵਾਲ ਪੈਦਾ ਹੁੰਦਾ। ਅਤੇ ਅਸੀਂ ਚਾਹਾਂਗੇ ਕਿ ਇਹ ਸਰਕਾਰਾਂ ਇਸ ਗੱਲ ਦਾ ਨੂੰ ਵੀ ਨਸ਼ਰ ਕਰਨ ਕਿ ਕੌਣ ਉਹ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਜਾਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਦੀ ਚੜ੍ਹਦੀ ਕਲਾ ਦੇ ਖਿਲਾਫ ਜਿਹੜੀ ਆ ਸਾਜ਼ਿਸ਼ ਕਰ ਰਹੇ ਨੇ, ਅਤੇ ਨਾਲ ਦੀ ਨਾਲ ਕਿਹੜੇ ਲੋਕ ਨੇ ਜਿਹੜੇ ਇਸ ਸਾਜ਼ਿਸ਼ ਨੂੰ ਅੰਜਾਮ ਦੇ ਰਹੇ ਨੇ। ਅਸੀਂ ਉਡੀਕ ਕਰਾਂਗੇ ਕਿ ਇਹ ਅਮਰੀਕਾ ਦੀ ਸਰਕਾਰ ਜਾਂ ਉਹਦੀ FBI ਜਿਹੜੀ ਆ ਇਸ ਗੱਲ ਨੂੰ ਜ਼ਰੂਰ ਆਉਣ ਵਾਲੇ ਦਿਨਾਂ ਵਿੱਚ ਨਸ਼ਰ ਕਰੇ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਝੋਨੇ ਦੀ ਖਰੀਦ ਦੇ ਮੁੱਦੇ ਉੱਤੇ ਚੰਡੀਗੜ੍ਹ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ। ਇਸ ਦੌਰਾਨ ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਵੀ ਖਬਰ ਹੈ। ਗੌਰਤਲਬ ਹੈ ਕਿ ਆਪ ਨੇ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਝੋਨੇ ਦੀ ਚੁਕਾਈ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਖਿਲਾਫ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਇਸ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੀਤੇ ਦਿਨ ਦੱਸਿਆ ਸੀ ਕਿ ਆਪ ਆਗੂ ਤੇ ਵਰਕਰ ਸਵੇਰੇ ਸੈਕਟਰ 37 ਸਥਿਤ ਬੱਤਰਾ ਥੀਏਟਰ ਨੇੜੇ ਇਕੱਠੇ ਹੋਣਗੇ ਤੇ ਉੱਥੋਂ ਭਾਜਪਾ ਦਫ਼ਤਰ ਵੱਲ ਮਾਰਚ ਕਰਨਗੇ। ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਬਦਲਾਖੋਰੀ ਵਾਲੀ ਹੈ। ਉਹ ਜਾਣਬੁੱਝ ਕੇ ਮੱਠੀ ਰਫ਼ਤਾਰ ਨਾਲ ਲਿਫਟਿੰਗ ਕਰ ਰਹੀ ਹੈ ਤਾਂ ਜੋ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਉਹਨਾਂ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਦਾ ਬਦਲਾ ਪੰਜਾਬ ਦੇ ਕਿਸਾਨਾਂ ਤੋਂ ਲੈ ਰਹੀ ਹੈ। पार्टी का रोल के रखते क्यों नहीं चकते की कसूर है किसानों का जो देश की लड़ाई लड़े सी की कसूर है। भारतीय जनता पार्टी मुर्दाबाद, भारतीय जनता पार्टी मुर्दाबाद, किसानों की दुश्मन मुर्दाबाद, किसानों की दुश्मन भारतीय। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਭਾਜਪਾ ਦੇ ਦਫ਼ਤਰਾਂ 'ਤੇ ਆਪ ਦਾ ਅਖੌਤੀ ਵਿਰੋਧ ਪ੍ਰਦਰਸ਼ਨ ਉਹਨਾਂ ਦੇ ਸਾਂਝੇ ਏਜੰਡੇ ਤੋਂ ਧਿਆਨ ਭਟਕਾਉਣ ਲਈ ਇੱਕ ਫੋਕੀ ਕਾਰਵਾਈ ਤੋਂ ਇਲਾਵਾ ਕੁਝ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਜਪਾ ਆਗੂ ਜਲਦ ਹੀ ਸਭ ਠੀਕ ਹੋਣ ਦਾ ਪ੍ਰਚਾਰ ਕਰਦੇ ਆ ਰਹੇ ਹਨ, ਪਰ ਸਾਡੇ ਕਿਸਾਨ ਲਗਾਤਾਰ ਪਿਛਲੇ 1 ਮਹੀਨੇ ਤੋਂ ਖਰੀਦ ਵਿੱਚ ਦੇਰੀ ਕਾਰਨ ਸੰਘਰਸ਼ ਕਰਦੇ ਹੋਏ ਮੰਡੀਆਂ ਵਿੱਚ ਰੁਲ ਰਹੇ ਹਨ। ਇਹ ਸ਼ਾਸਨ ਨਹੀਂ ਹੈ, ਇਹ ਮਿਲੀ ਭੁਗਤ ਸਾਜ਼ਿਸ਼ ਹੈ। ਦੋਵੇਂ ਧਿਰਾਂ ਵਿਰੋਧੀ ਹੋਣ ਦਾ ਢੋਂਗ ਰਚ ਕੇ ਪੰਜਾਬ ਦੀ ਖੇਤੀ ਆਰਥਿਕਤਾ ਨੂੰ ਢਾਹ ਲਾ ਰਹੀਆਂ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਲੋਕ ਜਵਾਬਦੇਹੀ ਦੇ ਹੱਕਦਾਰ ਹਨ, ਸਿਆਸੀ ਨਾਟਕਾਂ ਦੇ ਨਹੀਂ। ਅੱਜ ਆਮ ਆਦਮੀ ਪਾਰਟੀ ਨੇ ਜਿਹੜਾ BJP ਦੇ ਦਫ਼ਤਰ ਦੇ ਬਾਹਰ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ, ਮੈਂ ਸਮਝਦਾ ਬਹੁਤ ਹੀ ਸ਼ਰਮਨਾਕ ਤੇ ਪੰਜਾਬ ਵਾਸਤੇ ਬੜੀ ਮੱਦਭਾਗੀ ਗੱਲ ਹੈ ਕਿ ਦੋਨੋਂ ਪਾਰਟੀਆਂ ਸੈਂਟਰ ਦੇ ਵਿੱਚ ਤੇ ਸੂਬੇ ਦੇ ਵਿੱਚ, ਇੱਕ ਜਿਹਨੇ ਸਾਡੀ ਕਣਕ ਤੇ ਝੋਨੇ ਦੀ ਖਰੀਦ ਕਰਨੀ, ਦੂਸਰੀ ਜਿਨ੍ਹਾਂ ਨੇ ਕਣਕ ਤੇ ਝੋਨੇ ਦੀ ਖਰੀਦ ਕਰਵਾਣੀ, ਦੋਨਾਂ ਨੇ ਆਪਣੀ ਮਿਲੀ ਭੁਗਤ ਦੇ ਨਾਲ
ਜਿਹੜੀ ਅੱਜ ਪੰਜਾਬੀ ਨੂੰ ਸਾਰਿਆਂ ਨੂੰ ਵੱਡਾ ਜਿਹੜਾ ਕ੍ਰਾਈਸਿਸ ਪੰਜਾਬ ਤੇ ਆਇਆ, ਕਿਸਾਨੀ ਤੇ ਆਇਆ, ਇਹਨਾਂ ਦੋਨਾਂ ਦੀ ਮਿਲੀ ਭੁਗਤ ਹੈ। ਮੈਂ ਸਾਰੇ ਪੰਜਾਬੀ ਵੀਰਾਂ ਨੂੰ, ਵਿਸ਼ੇਸ਼ ਤੌਰ ਕਿਸਾਨ ਭਾਈਚਾਰੇ ਨੂੰ, ਸਾਡੇ ਖੇਤ ਮਜ਼ਦੂਰ ਨੂੰ, ਪੰਜਾਬ ਦੇ ਆੜ੍ਹਤੀਆਂ ਨੂੰ, ਪੰਜਾਬ ਦੇ ਸ਼ੈਲਰ ਵਾਲਿਆਂ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ ਮੁਤਾਦ ਕਰਾਉਣਾ ਚਾਹੁੰਦਾ ਕਿ ਬਦਕਿਸਮਤੀ ਦੀ ਗੱਲ ਹੈ ਕਿ ਚੋਰ ਤੇ ਚੌਕੀਦਾਰ ਰਲ ਕੇ, ਬੜੇ ਅਫਸੋਸ ਵਾਲੀ ਗੱਲ ਹੈ ਕਿ ਪਿਛਲੇ 55-56 ਸਾਲ ਤੋਂ ਲਗਾਤਾਰ ਝੋਨਾ ਤੇ ਕਣਕ ਦੀ ਪੈਦਾਵਾਰ ਪੰਜਾਬ 'ਚ ਹੁੰਦੀ ਹੈ। ਹਰ ਸਾਲ FCI ਝੋਨੇ ਨੂੰ ਤੇ ਕਣਕ ਨੂੰ ਖਰੀਦਦੀ ਹੈ। ਹਰ ਸਾਲ ਗੋਦਾਮ ਭਰਦੇ ਨੇ ਤੇ ਸੀਜ਼ਨ ਤੋਂ ਪਹਿਲੇ ਗੋਦਾਮ ਖਾਲੀ ਹੁੰਦੇ। ਬੜੇ ਅਫਸੋਸ ਦੀ ਗੱਲ ਹੈ ਕਿ ਬੀਜੇਪੀ ਵੱਲੋਂ ਰਮਨੀਤ ਸਿੰਘ ਬਿੱਟੂ ਕਹਿ ਰਿਹਾ ਕਿ ਗੋਦਾਮ ਖਾਲੀ ਕਰਨ ਦੀ ਡਿਊਟੀ ਜਿਹੜੀ ਸੀ ਉਹ ਆਪ ਵਾਲਿਆਂ ਦੀ, ਸਾਨੂੰ ਚੇਤੇ ਕਿਉਂ ਨਹੀਂ ਕਰਾਇਆ। ਆਪ ਵਾਲੇ ਕਹਿੰਦੇ ਨੇ ਕਿ ਇਹਨਾਂ ਨੇ ਖੁਦ ਗੋਦਾਮ ਖਾਲੀ ਕਰਨੇ ਸੀ, ਸਾਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ। ਸੋ ਇਹ ਸਾਰੀਆਂ ਚੀਜ਼ਾਂ ਨੇ ਬਹੁਤ ਵੱਡਾ ਨੁਕਸਾਨ ਸਾਡਾ ਕੀਤਾ। ਮੈਂ ਅੱਜ ਪੁੱਛਣਾ ਚਾਹੁੰਦਾ ਇੱਥੇ CM ਪੰਜਾਬ ਭਗਵੰਤ ਮਾਨ ਨੂੰ ਤੇ ਰਮਨੀਤ ਸਿੰਘ ਬਿੱਟੂ ਨੂੰ ਕਿ ਮਾਨ ਸਾਹਿਬ ਤੇ ਬਿੱਟੂ ਜੀ, ਤੁਹਾਡੀ ਮਿਲੀ ਭੁਗਤ ਜਿਹੜੀ ਦੋਨਾਂ ਦੀ ਆਪਣੀ, ਇਹ ਤੇ ਉਦੋਂ ਹੀ ਸਾਰੇ ਪੰਜਾਬੀਆਂ ਨੂੰ ਜ਼ਾਹਰ ਹੋਗੀ ਜਦੋਂ 14 ਅਕਤੂਬਰ ਵਾਲੇ ਦਿਨ ਤੁਸੀਂ ਦੋਨੋਂ ਜਾਣੇ ਇਕੱਠੇ ਫੂਡ ਮਿਨਿਸਟਰ ਪ੍ਰਹਲਾਦ ਜੋਸ਼ੀ ਨੂੰ ਦਿੱਲੀ ਵਿੱਚ ਮਿਲੇ। ਖਰੀਦ ਪਹਿਲੀ ਤੋਂ ਲੈ ਕੇ 31 ਅਕਤੂਬਰ ਤੱਕ ਹਰ ਸਾਲ ਹੁੰਦੀ ਹੈ। ਅੱਧਾ ਸੀਜ਼ਨ ਟੱਪਣ ਤੋਂ ਬਾਅਦ ਕੀ ਭਗਵੰਤ ਮਾਨ ਜੀ ਤੁਹਾਨੂੰ ਚੇਤੇ ਆਇਆ ਕਿ ਅੱਜ ਫੂਡ ਮਿਨਿਸਟਰ ਨੂੰ ਮਿਲਣ ਦੀ ਲੋੜ ਹੈ? ਤੁਹਾਨੂੰ ਪਹਿਲੇ ਯਾਦ ਨਹੀਂ ਆਇਆ ਕਿ ਮੈਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਜ਼ਰੂਰਤ ਹੈ, ਮੈਨੂੰ ਫੂਡ ਮਿਨਿਸਟਰ ਨੂੰ ਮਿਲਣ ਦੀ ਜ਼ਰੂਰਤ ਹੈ, ਤੁਹਾਨੂੰ ਰੇਲਵੇ ਦੇ ਮਿਨਿਸਟਰ ਦੀ ਮਿਲਣ ਦੀ ਜ਼ਰੂਰਤ ਹੈ? ਇਹ ਸਾਰੀਆਂ ਪੈਰਵਾਈਆਂ ਤਾਂ ਪਹਿਲੇ ਕਰਨੀਆਂ ਚਾਹੀਦੀਆਂ ਸੀ। ਤੁਸੀਂ ਨੁਕਸਾਨ ਕਰਾਇਆ। ਫਿਰ ਤੁਸੀਂ PR 126 ਵਜੋਂ ਆਈ, ਉਹਦਾ ਸਾਇੰਟੀਫਿਕ ਟੈਸਟ ਨਹੀਂ ਕਰਵਾਇਆ ਕਿ ਜਿੱਥੇ 1 ਕੁਇੰਟਲ ਪਿੱਛੇ 67 ਕਿਲੋ ਬਾਕੀ ਝੋਨੇ ਦੀਆਂ ਕਿਸਮਾਂ ਦੀ ਉਤਪਾਦਨ ਆਉਂਦਾ ਹੈ, ਇਹਦੇ ਚੋਂ 60 ਤੋਂ 62 ਆਉਂਦਾ, ਜੋ ਸ਼ੈਲਰਾਂ ਵਾਲੇ ਪੰਜਾਬ ਤੇ ਕਹਿੰਦੇ ਨੇ। ਅੱਜ ਭਗਵੰਤ ਮਾਨ, ਮੈਂ ਓਪਨ ਤੈਨੂੰ ਚੈਲੰਜ ਕਰ, ਤੁਸੀਂ ਮੇਰੇ ਨਾਲ ਪੰਜਾਬ ਦੀ ਕਿਸੇ ਮੰਡੀ ਚਲੇ ਚਲੋ, ਹਰ ਮੰਡੀ ਦੇ ਵਿੱਚ ਤਕਰੀਬਨ 300 ਰੁਪਇਆ ਫੀ ਕੁਇੰਟਲ ਕਿਸਾਨਾਂ ਦੀ ਲੁੱਟ ਹੋਈ, ਜਿਹਦੇ ਵਾਸਤੇ ਸਿੱਧੇ ਤੌਰ ਤੁਸੀਂ ਜ਼ਿੰਮੇਵਾਰ, ਜਿਹਦੇ ਵਾਸਤੇ ਸਿੱਧੇ ਤੌਰ ਭਾਜਪਾ ਦੀ ਲੀਡਰਸ਼ਿਪ ਜ਼ਿੰਮੇਵਾਰ। ਜੇ ਤੁਸੀਂ ਸੋਚੋ ਕਿ ਅੱਜ ਤੁਸੀਂ ਪ੍ਰਦਰਸ਼ਨ ਕਰੋ ਤੇ ਸ਼ਾਇਦ ਲੋਕਾਂ ਨੂੰ ਭੁਲੇਖਾ ਰਹਿ ਜੇ ਕਿ ਤੁਹਾਡਾ ਕਸੂਰ ਨਹੀਂ, ਓਨੇ ਹੀ ਕਸੂਰਵਾਰ ਤੁਸੀਂ ਹੋ ਤੇ ਓਨੇ ਹੀ ਭਾਜਪਾ। ਤੁਸੀਂ ਰਲ ਕੇ ਪੰਜਾਬ ਦਾ ਨੁਕਸਾਨ ਕੀਤਾ। ਤਕਰੀਬਨ 5 ਤੋਂ 6 ਹਜ਼ਾਰ ਕਰੋੜ ਰੁਪਇਆ ਕਿਸਾਨੀ ਨੂੰ ਮੈਂ ਦੱਸਣਾ ਚਾਹੁੰਦਾ, ਵਪਾਰੀਆਂ ਨੇ ਤੇ ਸਰਕਾਰੀ ਏਜੰਸੀਆਂ ਨੇ ਰਲ ਕੇ ਪੰਜਾਬ ਦੀਆਂ ਮੰਡੀਆਂ, ਅੱਜ ਕੋਈ ਇਹੋ ਜਿਹੀ ਮੰਡੀ ਨਹੀਂ ਪੰਜਾਬ ਦੀ ਜਿੱਥੇ 2320 ਦੀ ਜਗ੍ਹਾ ਤੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ ਸ਼ਹੀਦ ਭਾਈ ਬਿਆਨ ਸਿੰਘ ਦਾ ਸ਼ਹੀਦੀ ਦਿਹਾੜਾ ਸੰਗਤੀ ਅਰਦਾਸ ਰੂਪ ਵਿੱਚ ਮਨਾਇਆ। ਇਸ ਮੌਕੇ ਭਾਈ ਕੇਰ ਸਿੰਘ ਅਤੇ ਭਾਈ ਸਤਵੰਤ ਸਿੰਘ ਦੀ ਮਹਾਨ ਕੁਰਬਾਨੀ ਨੂੰ ਚੇਤੇ ਕਰਦਿਆਂ ਜ਼ਾਲਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਕੀਤੇ ਪਾਪਾਂ ਦੀ ਸਜ਼ਾ ਦੇਣ ਬਦਲੇ ਇਹਨਾਂ ਮਹਾਨ ਸ਼ਹੀਦਾਂ ਦਾ ਰੁਤਬਾ ਰਹਿੰਦੀ ਦੁਨੀਆ ਤੱਕ ਰਹੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ, ਸਰਦਾਰ ਕੁਲਦੀਪ ਸਿੰਘ ਭਾਗੋਵਾਲ, ਸਰਦਾਰ ਗੁਰਜੰਟ ਸਿੰਘ ਕਟੂ ਨੇ ਸਾਂਝੇ ਤੌਰ ਤੇ ਕਿਹਾ ਕਿ ਇੰਡੀਆ ਹਕੂਮਤ ਅੱਜ ਵੀ ਸਿੱਖਾਂ ਦੇ ਨਾਲ ਜ਼ੁਲਮ ਕਮਾ ਰਹੀ ਹੈ। ਪਿਛਲੇ ਸਮਿਆਂ ਤੋਂ ਲੈ ਕੇ ਵਜ਼ੀਰ ਆਜ਼ਮ ਮੋਦੀ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈ ਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਵ ਮੁਖੀ ਰਵੀ ਸਿਨਹਾ ਅਤੇ ਸਾਬਕਾ ਰਾਵ ਮੁਖੀ ਸ਼ਮੰਤ ਗੋਇਲ ਨੇ ਵਿਦੇਸ਼ਾਂ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਰਿਪੂਦਮਨ ਸਿੰਘ ਮਲਿਕ ਅਤੇ ਸਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿੱਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ, ਹਰਿਆਣਾ ਵਿੱਚ ਦੀਪ ਸਿੰਘ ਸਿੱਧੂ, ਪੰਜਾਬ ਵਿੱਚ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਸਨ। ਇੱਥੋਂ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉੱਤੇ ਨਿਊਯਾਰਕ ਵਿੱਚ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ। ਪਰ ਅਮਰੀਕਾ ਤੇ ਕੈਨੇਡਾ ਜੋ ਜਮਹੂਰੀਅਤ ਪਸੰਦ ਮੁਲਕ ਹਨ, ਇਹਨਾਂ ਨੇ ਇੰਡੀਆ ਦੀ ਇਸ ਸਾਜ਼ਿਸ਼ ਨੂੰ ਦੁਨੀਆ ਵਿੱਚ ਨੰਗਾ ਕਰ ਦਿੱਤਾ ਹੈ, ਜਿਸ ਦੀ ਸਿੱਖ ਕੌਮ ਪ੍ਰਸ਼ੰਸਾ ਕਰਦੀ ਹੈ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਜ਼ਾਲਮ ਇੰਦਰਾ ਦੇ ਸੋਧੇ ਜਾਣ ਤੋਂ ਬਾਅਦ ਜੋ ਨਸਲਕੁਸ਼ੀ ਦਿੱਲੀ, ਕਾਨਪੁਰ, ਬਕਾਰੋ ਆਦਿ ਵੱਡੇ ਮਹਾਨਗਰਾਂ ਵਿੱਚ ਸਿੱਖ ਕੌਮ ਦੀ ਕੀਤੀ ਗਈ, ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ, ਜਾਇਦਾਦਾਂ, ਘਰ ਕਾਰੋਬਾਰ ਬਰਬਾਦ ਕਰ ਦਿੱਤੇ ਗਏ, ਅੱਜ 40 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਸਲਕੁਸ਼ੀ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਇਸ ਦੇ ਉਲਟ ਦਿੱਲੀ ਦੀ ਹਾਈ ਕੋਰਟ ਸੁਪਰੀਮ ਕੋਰਟ ਤੋਂ ਇਹ ਜਵਾਬ ਮੰਗਦੀ ਹੈ ਕਿ ਜਗਦੀਸ਼ ਟਾਈਟਲਰ ਦੇ ਖਿਲਾਫ ਮੁਕੱਦਮਾ ਚਲਾਇਆ ਜਾਵੇ ਜਾਂ ਨਹੀਂ।
ਫਿਰ ਸਿੱਖ ਕੌਮ ਕਿਵੇਂ ਸੋਚ ਸਕਦੀ ਹੈ ਕਿ ਸਾਨੂੰ ਇਨਸਾਫ ਮਿਲੇਗਾ। ਜੇਕਰ 40 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਰਟਾਂ ਸਲਾਹ ਮਸ਼ਵਰੇ ਵਿੱਚ ਮਸ਼ਰੂਫ ਹਨ, ਫਿਰ ਇਨਸਾਫ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਉਹਨਾਂ ਅੱਗੇ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ ਹਰ ਹੀਲਾ ਵਸੀਲਾ ਹੁਣ ਤੱਕ ਬਣੀਆਂ ਦੇਸ਼ ਦੀਆਂ ਸਰਕਾਰਾਂ ਨੇ ਵਰਤਿਆ, ਜਿਸ ਦਾ ਸਬੂਤ ਕਿਸਾਨੀ ਦਾ ਮੇਨ ਧੁਰਾ ਖੇਤੀਬਾੜੀ ਹੈ। ਖੇਤੀਬਾੜੀ ਨੂੰ ਤਬਾਹ ਕਰਨ ਲਈ ਪਿਛਲੇ ਸਮੇਂ ਤੋਂ ਜੋ ਮੋਦੀ ਹਕੂਮਤ ਨੇ ਕਾਲੇ ਕਾਨੂੰਨ ਬਣਾਏ, ਜਿਸ ਦੇ ਖਿਲਾਫ ਪੰਜਾਬ ਦੇ ਜ਼ਿਮੀਂਦਾਰਾਂ ਨੇ ਵੱਖ-ਵੱਖ ਸੂਬਿਆਂ ਦੇ ਜ਼ਿਮੀਂਦਾਰਾਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤੇ, ਧਰਨੇ ਲਗਾਏ ਅਤੇ ਅੱਜ ਵੀ ਪੰਜਾਬ ਵਿੱਚੋਂ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ, ਜਿਸ ਦੇ ਨਾਲ ਪੰਜਾਬ ਵਿੱਚ ਅਫਰਾ ਤਫਰੀ ਤੇ ਬੇਗਾਨਗੀ ਵਾਲਾ ਮਾਹੌਲ ਹੈ। ਜੇਕਰ ਹਿੰਦ ਹਕੂਮਤ ਨੇ ਇਸ ਗੱਲ ਨੂੰ ਨਾ ਸਮਝਿਆ ਤਾਂ ਪੰਜਾਬ ਦੇ ਨਾਲ ਸਰਹੱਦੀ ਮੁਲਕ ਪਾਕਿਸਤਾਨ ਅਤੇ ਲਦਾਖ ਦੇ ਨਾਲ ਚੀਨ ਲੱਗਦਾ ਹੈ। ਜੇ ਪੰਜਾਬ ਦੇ ਜ਼ਿਮੀਂਦਾਰ ਰੋਸ ਵਜੋਂ ਬਗਾਵਤ ਕਰ ਗਏ ਤਾਂ ਇੰਡੀਆ ਤੋਂ ਇਹ ਸਥਿਤੀ ਕੰਟਰੋਲ ਵਿੱਚ ਕਰਨੀ ਮੁਸ਼ਕਲ ਹੋ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਅੱਜ ਸਮੁੱਚਾ ਦੇਸ਼ ਬੰਦੀ ਛੋੜ ਦਿਵਸ ਮਨਾ ਰਿਹਾ, ਪਰ ਸਿੱਖ ਕੌਮ ਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਿੱਚ ਤਰ੍ਹਾਂ-ਤਰ੍ਹਾਂ ਦੇ ਅੜਿੱਕੇ ਕਿਉਂ ਖੜੇ ਕੀਤੇ ਜਾ ਰਹੇ ਹਨ। ਇਸ ਦਾ ਸਪਸ਼ਟ ਸਬੂਤ ਹੈ ਕਿ ਹਿੰਦ ਹਕੂਮਤ ਅਤੇ ਖੂਫੀਆ ਏਜੰਸੀਆਂ ਸਿੱਖਾਂ ਦੀ ਕੋਈ ਪਰਵਾਹ ਨਹੀਂ ਕਰਦੀਆਂ। ਸਿੱਖਾਂ ਨੂੰ ਹਰ ਵਕਤ ਗਹਿਰੀ ਨਜ਼ਰ ਨਾਲ ਤੱਕਿਆ ਜਾ ਰਿਹਾ ਹੈ। ਇਹ ਸਿੱਖਾਂ ਨੂੰ ਸ਼ਰਾਰਤੀ ਅਨਸਰ, ਗਰਮਦਲੀਏ, ਅੱਤਵਾਦੀ, ਵੱਖਵਾਦੀ ਅਜਿਹੇ ਨਾਮ ਦੇ ਕੇ ਦੁਨੀਆ ਵਿੱਚ ਸਿੱਖ ਕੌਮ ਦਾ ਅਕਸ ਵਿਗਾੜਿਆ ਜਾ ਰਿਹਾ ਹੈ। ਇਹ ਘਟਨਾਵਾਂ ਦੇ ਖਿਲਾਫ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਸਖਤ ਜ਼ਰੂਰਤ ਹੈ। ਆਪਣੇ ਸ਼ਹੀਦਾਂ ਦੇ ਜਨਮ ਦਿਹਾੜੇ ਗੁਰੂ ਆਸੇ ਅਨੁਸਾਰ ਆਪਣੇ ਵਰਤਮਾਨ ਅਤੇ ਮੌਜੂਦਾ ਸਿੱਖ ਸ਼ਹੀਦਾਂ ਦੇ ਜਨਮ ਦਿਨ ਮਨਾ ਕੇ ਆਉਣ ਵਾਲੀ ਪੀੜ੍ਹੀ ਨੂੰ ਸੁਚੇਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਜੱਦੀ ਪਿੰਡ ਮਲੋਆ ਵਿਖੇ ਪਹੁੰਚ ਕੇ ਰੱਖੇ ਸ਼ਹੀਦੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਜਿੱਥੇ ਉਹਨਾਂ ਕਿਹਾ ਕਿ ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਸ਼ਹੀਦਾਂ ਦੇ ਜੀਵਨ ਤੋਂ ਸੇਧ ਲੈ ਕੇ ਕੌਮਾਂ ਇਤਿਹਾਸ ਸਿਰਜਦੀਆਂ ਹਨ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁਲਾ ਦਿੰਦੀਆਂ ਹਨ, ਉਹ ਕੌਮਾਂ ਇਤਿਹਾਸ ਤੋਂ ਮਿਟ ਜਾਇਆ ਕਰਦੀਆਂ ਹਨ। ਇਹਨਾਂ ਗੱਲਾਂ ਨੂੰ ਭੁੱਲ ਨਹੀਂ ਸਕਾਂਗੇ ਕਦੇ ਵੀ, ਕਿਉਂਕਿ ਅਸੀਂ ਜੇ ਪਹਿਲਾ ਘੱਲੂਘਾਰਾ ਨਹੀਂ ਭੁੱਲਿਆ, ਦੂਜਾ ਘੱਲੂਘਾਰਾ ਨਹੀਂ ਭੁੱਲਿਆ, ਇਹ ਸਾਡੇ ਕੋਈ ਤਾਏ ਦੇ ਪੁੱਤ ਨੇ, ਮਾਸੀ ਦੇ ਪੁੱਤ ਨੇ, ਜੇ ਅਸੀਂ ਇਹਨਾਂ ਵਾਲਾ ਕੀਤਾ ਹੋਇਆ ਘੱਲੂਘਾਰਾ ਭੁੱਲ ਜਾਵਾਂਗੇ? ਨਹੀਂ, ਇਹ ਤਾਂ ਸਬਕਾ ਇਹ ਹਕੂਮਤ ਚੱਲ ਰਹੀ ਹੈ। ਜਿਸ ਹਕੂਮਤ ਨੇ ਘੱਲੂਘਾਰਾ ਕੀਤਾ ਹੈ ਉਹਦੇ ਚਲਦਿਆਂ ਅਸੀਂ ਭੁੱਲ ਜਾਈਏ, ਫਿਰ ਇਹ ਸਮਝਣ ਆ ਸੜਕ ਤੋਂ ਪਾਰਲੇ ਪਾਰਲੀਮੈਂਟ ਵਾਲੇ ਕਿ ਇਹਨਾਂ ਨੇ ਵਾਕਈ ਕਾਮਯਾਬੀ ਲੈ ਲਈ, ਜਿਸ ਦਿਨ ਉਹਨਾਂ ਨੇ ਸਾਨੂੰ ਭੁਲਾ ਦਿੱਤਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ। ਤਾਂ ਮਤਲਬ ਅਸੀਂ ਆਪਣੀ ਉਸ ਅਕੀਦਤ ਤੋਂ ਝੁਕ ਗਏ ਹਾਂ, ਜਿਹੜੀ ਅਕੀਦਤ ਸਾਡੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਹੁਣ ਸ਼ਬਦ ਬੜੇ ਸੋਹਣੇ ਪੜ੍ਹ ਕੇ ਸਾਨੂੰ ਸੁਣਾ ਕੇ ਗਏ ਨੇ ਸਿੰਘ ਸਾਹਿਬ ਰਾਗੀ ਸਿੰਘ ਜੀ, ਕਿ ਜੋ ਸਾਡੇ ਅੰਦਰ ਚਿਣਗ ਹੈ, ਇੱਕ ਪਿਆਰ ਗੁਰੂ ਦਾ ਪਿਆਰ ਹੈ, ਉਸ ਦਿਨ ਭੁੱਲਿਆ ਸਮਝਾਂਗੇ ਜਿਸ ਦਿਨ ਅਸੀਂ ਇਸ ਹੋਂਦ ਦੀ ਗੱਲ ਕਰਨੀ ਛੱਡ ਦਿਆਂਗੇ। 1999 ਦੇ ਵਿੱਚ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਮੈਂਬਰ ਚੁਣ ਕੇ ਭੇਜਿਆ। ਉਦੋਂ ਕਾਂਗਰਸ ਪਾਰਟੀ ਆਪੋਜੀਸ਼ਨ ਦੇ ਟੇਬਲਾਂ ਤੇ ਸੀ। ਪ੍ਰਧਾਨ ਸਾਹਿਬ ਦੇ ਉਸ ਫੋਟੋ 'ਚ ਤੁਸੀਂ ਉਸ ਵੀਡੀਓ ਦੇ ਵਿੱਚ ਦੇਖੋਗੇ, ਨਾਲ ਬੈਠੀ ਹੋਈ ਸੀ ਸੋਨੀਆ ਗਾਂਧੀ ਤੋਂ ਲੈ ਕਰਕੇ ਸਾਰੇ ਕਾਂਗਰਸੀ ਨਾਲ ਬੈਠੇ ਸੀ। ਤਾਂ ਤੁਹਾਡੇ ਪ੍ਰਧਾਨ ਨੇ ਪਾਰਲੀਮੈਂਟ ਦੇ ਰਿਕਾਰਡ 'ਚ ਇਹ ਗੱਲ ਲਿਆਂਦੀ, ਕੀ ਕਿਹਾ ਅੰਗਰੇਜ਼ੀ 'ਚ? ਤੁਸੀਂ ਆਪ ਸੁਣਿਓ, These benches has genocide 6। ਬਹੁਤ ਵੱਡਾ ਫਿਕਰ ਹੈ ਸਾਡੇ ਲਈ, ਇਹ ਇਤਿਹਾਸ ਹੈ ਸਾਡੇ ਲਈ, ਕਿਉਂਕਿ ਉਹ ਸਦਾ ਲਈ ਭਾਰਤੀ ਪਾਰਲੀਮੈਂਟ ਦੇ ਰਿਕਾਰਡ ਵਿੱਚ ਦਰਜ ਹੈ। ਉਹਨਾਂ ਨੂੰ ਕੰਡਾ ਚੁਭਦਾ ਹੈ ਜਦੋਂ ਉਹ ਖੋਲਦੇ ਨੇ ਕਿ ਇਹਨਾਂ ਬੈਂਚਾਂ ਨੇ ਸਾਡੀ ਨਸਲਕੁਸ਼ੀ ਕੀਤੀ ਹੈ। ਇਹ ਲਫ਼ਜ਼ ਪਾਰਲੀਮੈਂਟ ਦੇ ਵਿੱਚ ਰਿਕਾਰਡ ਕਰਨ ਵਾਲਾ ਸਿਮਰਨਜੀਤ ਸਿੰਘ ਮਾਨ ਹੈ, ਜਿਹਨੂੰ ਕੌਮ ਨੇ MP ਬਣਾ ਕੇ ਭੇਜਿਆ।